लाएंगे टीका। आप समझ रही हो क्या कहना चाह रहा है? मुझे तो समझ ही नहीं आ रही कि ये क्या कहना चाह रहा है। ये बहुत बड़ा टीका लगवाना चाह रहा है। कितने लाख का लगा लगा है? बंदा कहता है एक्सक्यूज मी सिस्टर जी मुझे दर्द हो रहा है, कहेगा ओ ये क्या हो हरकत जी। है? और बस जो ज्यादा हालत खराब हो जाती लंबी साल छड़ जाते ने हडूर साहब। नौकरी भी पता दिखाएं, सांस लें, लंबा सांस लें, लंबे सांस लें, मुंह बंद करके सांस लें, हाथ रख के सांस लें, मुंह बंद करके तो साह होना ही नहीं हैगा। चले अब आखिरी सांस लें। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਫਿਰ ਤੋਂ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ। ਤੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਚੈਨਲ ਤੇ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਤੇ ਅੱਜ ਦੀ ਜਿਹੜੀ ਵੀਡੀਓ ਆ ਜੀ ਇਹ ਹੈਗੀ ਆ ਕੈਂਡੀ ਬਾਕਸ ਸ਼ੋਅ ਵਿੱਚ ਲੈ ਕੇ ਆਏ। ਸੋ ਵੀਡੀਓ ਦਾ ਟਾਈਟਲ ਹੈਗਾ ਪਿਆਰ ਕਾ ਕੀੜਾ, ਗੋਗਾ ਪਸਰੂਰੀ, ਹरून ਰਫੀਕ, ਓਕਾਸ਼ਾ ਗੁਲ। ਸੋ ਜਿੱਦਾਂ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਇੱਕ ਚੈਨਲ ਹੈਗਾ ਜਿਹੜਾ ਸ਼ੋਅ ਹੈਗਾ ਕੈਂਡੀ ਬਾਕਸ। ਲਾਜਵਾਬ ਵੀਡੀਓ ਲੈ ਕੇ ਆਉਂਦੇ ਨੇ। ਸੋ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਇਹਨਾਂ ਦੀਆਂ ਤੇ ਆਲਰੇਡੀ ਆਪਾਂ ਚਾੜ ਚੁੱਕੇ ਕਾਫੀ ਇਹਨਾਂ ਦੀਆਂ ਵੀਡੀਓ ਚੈਨਲ ਤੋਂ ਵੀ, ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਆ। ਤੇ ਦੇਖਦੇ ਆ ਅੱਜ ਦੀ ਵੀਡੀਓ 'ਚ ਕੀ ਗੱਲਬਾਤ ਕਰਦੇ ਨੇ, ਕੀ ਮਾਹੌਲ ਬਣਦੇ ਨੇ। ਤੇ ਆ ਜਾਓ ਚੱਲਦੇ ਆ ਸਿੱਧਾ ਵੀਡੀਓ ਵੱਲ। अस्सलाम वालेकुम नाजरीन, दिस इज़ हारून रफ़ीक, यू आर वाचिंग कैंडी बॉक्स। आज मेरे पास एक नर्स हैं और उनके साथ एक मरीज़ मौजूद हैं जो कि इल्ज़ाम ये है कि मरीज़ नहीं है, तो वो बार बार इनके पास आते हैं, इनके क्लिनिक पे आते हैं, इनसे बात करते हैं। अस्सलाम वालेकुम। इसी वजह से फिर आपके दिल में दर्द होती है, आप इतना ऊंचा टैग बोलते हो हैं। गया। अगर दिल में दर्द लेके जाना चाहिए। ये वो दर्द नहीं है हरून साहब, अगर मैं तो कहती हूँ कि इनको हो ही जाए दिल का दर्द। क्या चक्कर क्या है? देखिए ये एक दफा ना बीमार हुए थे तो हमारे क्लिनिक आए, ठीक है, हमने इनका इलाज भी किया, शॉर्ट स्टे भी था, इन्होंने सारे बिल्स पूरे कर दिए ना। उसके बाद फिर हमने इनको डिस्चार्ज कर दिया। बिल्कुल सही। लेकिन बात यह है कि ये बीमार भी नहीं है, ये रोजाना ही आ जाते हैं, और पहले रोजाना आते थे, अब तो घंटे घंटे के बाद आते हैं। वो कहते हैं कि हम आपके मरीज हैं। क्या वजह है? दिल दियां दर्दां नहीं जा रही, एक दिल ने जी। एक दिल ने तो बार बार क्यों जाते हो? ਅਸੀਂ ਇਹਨਾਂ ਦੇ ਮਰੀਜ਼ ਹੋ ਗਏ। ਮਰੀਦ ਹੋ ਗਏ। इधर रखिए प्लीज। इन्हें दे मरीज हो गए हैं। ਮਰੀਜ਼ ਹੋ ਗਏ ਆਪਾਂ ਇਹਨਾਂ। ओ अच्छा अच्छा ਇੱਧਰੋਂ अच्छा। ਦਵਾ ਦਿੰਦੇ ਨੇ, ਇੱਧਰੋਂ ਟੀਕਾ ਲਾਉਂਦੇ ਨੇ। तो अगर ऐसी बात है ना तो खुल के बात करो। ਨਹੀਂ ਉਹ ਆਖਰ ਹਿਆ ਵੀ ਹੁੰਦੀ, ਸ਼ਰਮ ਆਉਂਦੀ ਹੈ ਭੈਣ। क्या करते हो? ਬਸ ਘਰ ਟੁੱਟ ਜਾਂਦਾ ਵਾ, ਘੰਟਾ ਡੇਢ ਨਹੀਂ ਨਿਕਲਦਾ ਤੇ ਸਾਰੇ ਜਿਸਮ ਚ ਦਰਦਾਂ ਹੁੰਦੀਆਂ ਨੇ। ਭੈਣ ਇਹਨਾਂ ਦਾ ਆਸਾਨ ਹੀਗਾ ਮੇਰੀ ਜ਼ਿੰਦਗੀ ਤੇ। क्या? ਸਾਡੀ ਤੇ ਇਹਨਾਂ ਨੇ ਬਦਮਾਸ਼ੀ ਛਡਾਤੀ ਹੈ। ते हथियार भी छाड़ दियो जरा। इसको भी छोड़ दें थोड़ी देर। ਹੈਲੋ जी अच्छा, इन्होंने छुड़वा दी ਬੰਨਣ बदमाश। ਵਾਲੇ ਬਦਮਾਸ਼ ਹੀ ਗਏ ਆ ਭੈਣ। होता क्या है? ਹੋਤਾ ਹੈ ਜੀ, ਇਧਰੋਂ ਮੈਂ ਇਹਨਾਂ ਦੇ ਕੋਲੋਂ ਦਵਾਈ ਲੈ ਕੇ ਘਰ ਜਾਣਾ, अच्छा ਮੈਂ ਇੰਜ ਕਰਕੇ ਕਦਮ ਰੱਖਦਾ, ਘਰ ਮੈਨੂੰ ਵੱਢਣ ਨੂੰ ਪੈਂਦਾ ਹੈ। क्यों? क्या तरीका? ਸਾਡੇ पहाड़ है कि ਜੀ कुत्ता है? नहीं, मतलब मिसाल है कि वो काटने को दौड़ता है। ਹੜੂਮ ਸਾਹਿਬ ਮੈਂ ਘਰ ਜਾਣਾ, ਸਿਰ ਥੱਲੇ ਬਾਂਹ ਰੱਖ ਕੇ ਮੈਂ ਇੰਜ ਕਰਕੇ ਲੇਟਦਾ ਹਾਂ। हाय, ਮੈਨੂੰ ਹਸਪਤਾਲ ਦੀਆਂ ਯਾਦਾਂ ਆਉਣੀਆਂ ਸ਼ੁਰੂ ਹੋ ਗਈਆਂ। तुम्हें घर लेट के हॉस्पिटल याद आता? ਮੈਨੂੰ ਡ੍ਰਿਪਾਂ ਯਾਦ ਆਉਂਦੀਆਂ ਨੇ, ਰਿਪਾ ਮੈਨੂੰ ਬ੍ਰੈਨੂਲਾ ਯਾਦ ਆਉਂਦਾ ਹੈ। ਜਿੱਥੇ ਇਹਨਾਂ ਨੇ ਬ੍ਰੈਨੂਲਾ ਲਾਇਆ ਸੀ ਮੈਂ 100 ਵਾਰੀ ਚੁੰਮਣਾ। यार किस किस्म का? ਗੋਗਾ ਇਹਨਾਂ ਦੇ ਸਾਹਮਣੇ ਇਹਨਾਂ ਨੇ ਫੱਕਾ ਗੋਲੀਆਂ ਦਾ ਮਾਰਿਆ ਵੀ, ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਬਿਮਾਰੀ ਕੀ ਹੈ। ਆ ਸੱਜੀ ਬਾਂਹ ਤੇ ਟੀਕਾ ਲਾਉਂਦੇ ਨੇ, ਮੈਂ ਖੱਬੀ ਵੀ ਅੱਗੇ ਕਰਦੇ। ਇਹਨਾਂ ਨੇ ਮਿਹਨਤ ਦਾ ਅਲਟਰਾਸਾਊਂਡ ਕੀਤਾ ਵੇ, ਮੈਂ ਕਿਹਾ ਦਿਮਾਗ ਦਾ ਵੀ ਅਲਟਰਾਸਾਊਂਡ ਕਰੋ। अल्ट्रासाउंड कैसे? किया था हमने दिमाग का, इनका अल्ट्रासाउंड, दिमाग में है कीड़ा। ਦਿਲ ਨਹੀਂ ਲੱਗਦਾ ਘਰ, ਦਿਲ ਕਹਿੰਦਾ ਮਨਾ ਭੱਜ ਹਸਪਤਾਲ ਨੂੰ, ਚੱਲ ਟੁਰ ਜਾ। और मेरी बात सुनो, लोग हॉस्पिटल में होते हैं तो घर जाने का दिल करता है, तुम्हारा घर में होते हुए हॉस्पिटल जाने को दिल करता है? ਭੈਣ ਜਦੋਂ ਘਰ ਮੈਨੂੰ ਹਸਪਤਾਲ ਵਾਲਾ ਮਾਹੌਲ ਨਹੀਂ ਮਿਲਣਾ। ਉਹ ਵਾਰਡ ਬੋਏ ਕਹਿੰਦਾ ਅੰਦਰ 2 ਜੀ ਬੈਠੇ ਹੀ ਗਏ ਨੇ, ਚਲੋ ਬਾਹਰ। ਯਾਰ ਇਹ ਉਹਨਾਂ ਕਿਆ ਦੀਆਂ ਚੀਜ਼ ਹੈ? ਗੱਲਾਂ, ਉਹ ਡਾਕਟਰ ਆਂਦਾ, ਉਹ ਦੇਖਦਾ ਵੀ ਰਾਉਂਡ ਕਰਦੇ ਨੇ, ਉਹ ਚੀਜ਼ਾਂ ਰਾਉਂਡ। ਹੁਣ ਘਰ ਕੌਣ ਮੇਰਾ ਰਾਉਂਡ ਕਰੇ? ਘਰ ਵਿੱਚ ਮੇਰੀ ਇਹ ਫੀਲਿੰਗ ਹੁੰਦੀ ਹੈ, ਇੱਕ ਆਵਾਜ਼ ਆਵੇ, ਕਿਆ? ਓਏ ਇਹਨੂੰ ਹਸਪਤਾਲ ਲੈ ਜਾਓ, ਤੇ ਮੈਂ ਇੰਜ ਕਰਕੇ ਖੁਸ਼ ਹੋਵਾਂ। ਹਸਪਤਾਲ ਜਾ ਰਹੇ ਆ, ਹੈਂ? ਮੈਂ ਹਸਪਤਾਲ ਜਾਵਾਂ, ਹੈ ਮੈਂ ਪਹੁੰਚਾ, ਇਹਨਾਂ ਦੇ ਸਾਹਮਣੇ ਆਵਾਂ, ਇਹ ਕਹਿਣ ਆਪ ਆ ਗਏ, ਆਪ ਆ ਗਏ। ਨਾਲ ਹੀ ਮੇਰੀਆਂ ਮਰਜ਼ਾਂ ਦੂਰ,
इंज करके मैं सेट हो जावां। यार तो जो असल बात है ना वो कभी बताने की कोशिश तो करो। असल बात कोई है ही नहीं है, मैंने इनके सारे टेस्ट कर लिए हैं। इन लोगों के तो पेट में कीड़े होते हैं, इनके पेट में भी कीड़ा नहीं है। इनके सिर्फ 2 जगह कीड़ा है। कहाँ कहाँ? एक दिमाग में और दूसरा इनकी सोच में। शुक्र शुक्र है और सोनियो आ साडियां नब्ज़े चेक करो सी चाहने की आ। मैं इनके लिए ही नर्स बनी हूँ बस। यार वो सारी नर्सिंग तुम्हारे लिए की है लेकिन मैं क्या करूँ, मुझे अपनी नौकरी भी पता। दिखाएं, सांस लें, लंबा सांस लें, लंबे सांस लें, मुंह बंद करके सांस लें, आगे हाथ रख के सांस लें। मुंह बंद करके तो साह होना ही नहीं हैगा। चले अब आखिरी सांस लें। अरुण साहब आप चाय पिला देंगे? क्यों? आपको पता है कि हमारी जिस तरह की नौकरी है, सर में दर्द शुरू हो जाता है। चाय तो यहाँ रेडी पड़ी है, लेकर आए जी, चाय लेकर आए। थैंक यू सो मच। अच्छा आपका अरुण मसला? साहब मेरा मसला ये है, देखिए मैंने ना Thank you. मेरे घर वालों ने ना पैसे लगा के मुझे नर्स बनाया है। ठीक है। तो मुझे लगता है कि मैं तो सिर्फ इसके लिए नर्स बनी हूँ क्योंकि मैं दुकान का दरवाजा, और देखिए मेरा भी दिमाग दुकान वाला हो गया। मैं क्लिनिक का दरवाजा खोलती हूँ तो ये बंदा आगे खड़ा होता है। रहमत बन के रहमत पहला मरीज रहमत होता है। ये आपको लगता ये है? किसने, एक सेकंड, पहला मरीज रहमत होता है, किसने कहा? पर ये मैं मेरे कह रहा। पर उन सब 1-2 दफा तो ऐसे हुआ कि इन्होंने मेरे से पहले जाके क्लिनिक खोल दी है। पता नहीं चाबियां बनवा ली हैं इन्होंने। डब्बे चाबियां बनवा ली हैं। ਭਾਏ ਨੇ ਇਹਨਾਂ ਦਾ ਕੱਲਿਆਂ ਦਾ ਨਹੀਂ ਰਿਹਾ ਹੈਗਾ ਕਲੀਨਿਕ। ਫਿਰ ਇਹ ਸਾਡੇ ਦੋਵਾਂ ਦਾ ਕਲੀਨਿਕ ਹੀ ਹੈ। ਉਹ ਦਿਨ ਆਣਾ ਇੱਥੇ ਛੋਟੇ ਛੋਟੇ ਮਰੀਜ਼। छोटे मरीज। अरे देखिए एक इंसान को चाहिए कि सेहत की दुआ मांगे। ये सही है तो फिर ये क्यों आए जा रहे हैं? मुझे तो ਸਹੀ समझ ਨਹੀਂ नहीं आ ਹੈਗੇ, रही। ਤਸ਼ਖੀਸ ਨਹੀਂ ਨਾ ਕੱਢ ਰਹੇ। ਤਸ਼ਖੀਸ ਨਹੀਂ ਕੱਢ ਰਹੇ ਵੀ ਮਰਜ਼ ਹੈ ਕਿੱਥੇ ਵੇ। ਉਹਨੂੰ ਜੜੋਂ ਫੜਨ। किसी तरीके से बताओ। ਉਹ ਹੜੂਨ ਸਾਹਿਬ ਹੜੂਨ ਸਾਹਿਬ। ਬਤਾਇਆ ਸਮਝ ਨਹੀਂ ਆ ਰਹੀ ਇਹਨਾਂ ਨੂੰ। ਹੜੂਨ ਸਾਹਿਬ ਇਹਨਾਂ ਨੇ ਕਿਹਾ ਕਿ 3 ਟਾਈਮ ਸ਼ਰਬਤ ਪੀਣਾ। ਓਏ 8 ਦਫਾ ਸ਼ਰਬਤ ਪੀੜੇ ਇਹਨਾਂ ਨੂੰ ਸਮਝ ਨਹੀਂ ਆ ये तो ਰਹੀ। फिर पागलों वाली निशानी हुई ना कि 3 दफा सिरप पीना। लोग तो 3 दफा भी अपनी दवाई खा के नहीं आते। ਓ ਨਰਸ ਸਾਹਿਬਾ सिस्टर कहो। ਮੁਸ਼ਕਿਲ ਹੀ ਹੈ ਨਰਸ ਸਾਹਿਬਾ। ਗੱਲ ਇਹ ਹੈਗੀ ਹੈ देखिए कि सारे ਏਦਾਂ- मरीज आके हमें सिस्टर कहते हैं, ये नर्स साहबा कहता है। ਅਸੀਂ ਇਹਨਾਂ ਨੂੰ ਭਲਾ ਕਿਉਂ ਨਹੀਂ ਸਿਸਟਰ ਕਹਿੰਦੇ? ਅਸੀਂ ਇਹਨਾਂ ਦੇ ਮਰੀਜ਼ ਹੋ ਗਏ ਆ। अच्छा ਹੜੂਨ ਇਹਨੂੰ ਦੱਸ ਕਿ ਮੈਂ ਇਹਦਾ ਪੱਕਾ ਮਰੀਜ਼ ਆ। अच्छा पक्का मरीज है। नहीं हरून साहब मुझे तो सच्ची समझ नहीं आ रही। मैंने इनके सारे टेस्ट कर लिए हैं। मुझे ये पक्के मरीज नहीं, मुझे तो ये हट्टे कट्टे मरीज लग रहे हैं। ਜਨਾਬ ਦਿਲ ਦੀ ਲੈਬਾਰਟਰੀ ਚ ਲੈ ਕੇ ਜਾਓ। वो किधर है? ਰੂਪਨਗਰ ਦੇ ਕੋਲ। रूपनगर? ਹਾਂ वो कहाँ? ਪ੍ਰੇਮ ਗਲੀ ਦੇ ਨਾਲ ਹੀ। वैसे कसम से ये मुझे प्रेम चोपड़ा ही लगना शुरू हो गया है। प्रेम चोपड़ा। ਐਨੂੰ ਕਿੰਨੇ ਕਿ ਕਿਉਂ ਦਵਾ ਪਾਗਲੀ ਗਈ ਸਮਝ ਨਹੀਂ ਰਹੀ ਹੈਗੀ ਵੀ ਮਰ समझ नहीं ਗਈ रही। ਹੈ। आप मेरी बात सुने दरवेश खन्ना साहब। दरवेश खन्ना। जानना? दरवेश खन्ना, पता नहीं कहाँ से दरवेशी सा बाबा आ गया मेरे पास। मेरी बात सुने, आप बिल्कुल ठीक हैं। आप तो रब का शुक्र अदा करें। ਆਪ ਕਹਿ ਰਹੀ ਹੋ ਨਾ ਕਿ ਠੀਕ ਹੈ, ਮੇਰੇ ਦਿਲ ਨੂੰ ਪੁੱਛ। वो मैंने ही कहना लग रहा है। है। मैं भी मेरी पूरी करने लग। मेरी बात सुने, क्या ये देखें, मैंने ही इसको बताना है ना, मैं नर्स हूँ तो मैंने ही तो बताना है कि ये ठीक है। जी, जी। और हरून साहब बुलाने का एक तरीका होता है। बंदा कहता है एक्सक्यूज मी सिस्टर जी मुझे दर्द हो रहा है, कहेगा ओ ये क्या हो हरकत जी। है? ਉਹ ਬਸ ਜਦੋਂ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਲਫ਼ਜ਼ ਸਾਲ ਛੱਡ ਜਾਂਦੇ ਨੇ ਹੜੂਰ ਸਾਹਿਬ। ਪਹਿਲਾ ਮਰੀਜ਼ ਹੈਗਾ ਮੈਂ। ਲੋਕੀ ਹਸਪਤਾਲੋਂ ਆ ਕੇ ਖੁਸ਼ੀਆਂ ਮਨਾਉਂਦੇ ਨੇ। ਮੈਂ ਘਰ ਬੈਠਾ ਹਾਂ, ਹਸਪਤਾਲ ਜਾਣਾ ਢੋਲਾ ਨਾ ਛੱਡ ਕੇ ਆਂਦੇ ਆ ਮੈਨੂੰ। हरून साहब मैं जो टीका लगाने के बाद रुई इस्तेमाल करती हूँ ना, वो डब्बे में सारे रुई इकट्ठी की हुई है इसमें। फेंक दे बंदा उसमें इतने ਉਹ जरा से। ਯਾਦਾਂ ਹੁੰਦੀਆਂ ਨੇ ओ यादा रूज केड़ियां पता यादा नहीं बेचता है इकट्ठियां कर करके। मरे ਉਹਨਾਂ ਦੇ ਵਿੱਚੋਂ ਫਰਨੈਲ ਦੀ ਖੁਸ਼ਬੂ ਆਉਂਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਚਾਰੋਂ ਤਰਫ ਘੁੰਮ ਰਹੀ ਹੈ। यार सीधी तरह गल कर की आदमी है यार तू डिसेंट बहुत अच्छा लगेगा। ਮੀ ਮਰ ਗਿਆ ਤੇਰੇ ਇਸ਼ਕੰਦਰ ਜ਼ਾਲਮੇ ਅਜੇ ਵੀ ਤੈਨੂੰ ਖਿਆਲ ਨਹੀਂ। ओहो ਸੁਣੋ शेरो ਤੇ शायरी। ਸਹੀ। जी जी ਮੀ ਮਰ ਗਿਆ ਤੇਰੇ ਇਸ਼ਕ ਦੇ ਅੰਦਰ ਜ਼ਾਲਮੇ ਅਜੇ ਵੀ ਤੈਨੂੰ ਖਿਆਲ ਨਹੀਂ। ਐਨੇ ਦਿਲ ਸਾਡੇ ਤੇ ਫੱਟ ਲੱਗੇ ਜਿੰਨੇ ਸਿਰ ਤੇ ਤੇਰੇ ਵਾਲ ਨਹੀਂ। डिसेंट तरीका से ओ, मेरी मेरी बात ਇਹ ओए,
एक्सप्रेड किया वे मैं अगर अबे किसी और मरीज ने ऐसी हरकत की होती मैंने इसे जहर का टिक्का लगा देना था। ओ बाबे जो काम ही ਤੁਹਾਡਾ ਸਾਡੇ ਨਾਲ ਚੱਲ ਰਿਹਾ ओ बाबे को ਬਾਬੇ ਮੁਰਸ਼ਦ ਬੈਠੇ ਨੇ ਉਹ ਜਨਾਬ ਲੱਖਾਂ ਰੁਪਈਆ ਤੁਹਾਨੂੰ ਵਟਾਤਾ ਵੀ ਤੁਹਾਨੂੰ ਅਜੇ ਵੀ ਮਹਿਸੂਸ ਨਹੀਂ ਹੋ ਰਿਹਾ। लाखों रुपया? आप किस बात का लाखों रुपया लेती रही? मैंने इसको पहला टीका 50,000 का लगा दिया, अच्छा फिर मैंने इसको 1.5 लाख का दूसरा टीका लगाया। हाँ महंगी है ना दवाइयाँ, तू और सही महंगी कार्ड और महंगी कार्ड मकान में मैंने थोड़ी महंगी मकान करनी में है। तेरे ही नाल होने धूम साहब ਹਸਪਤਾਲ ਹੋਣ ਵੀ ਹੈਗੇ। ਐ ਬਲੀਵ ਮੀ ਮੈਂ ਅੱਖ ਚੁੱਕ ਕੇ ਨਹੀਂ ਦੇਖਦਾ ਉਹਨਾਂ ਵੱਲ। ਲੜਸਾਂ ਤੁੜੀਆਂ ਫਿਰਦੀਆਂ ਨੇ। जलील यू आपने क्या कहा? जलील यू? ਨਹੀਂ ਜੀ ਬਲੀਵ ਮੀ ਆਖੇ अच्छा मैंने बोला जलील मी लगा मुझे, सॉरी ये बिलीव नहीं क्या? ਲੜਸਾਂ ਫਿਰਦੀਆਂ ਨੇ। ਪੜਾ ਦਾ ਸਿਰ ਅੱਖਾਂ ਹਿਆ ਨਾ ਥੱਲੇ ਜਿੰਨੀ ਮਰਜ਼ੀ ਤਕਲੀਫ ਹੁੰਦੀ ਹੋਵੇ ਨਰਸ ਕਵੇ ਵੀ ਤੁਹਾਨੂੰ ਕੀ ਮਰਜ਼ ਦੇ ਮੈਂ ਕਹਿੰਦਾ ਨਹੀਂ ਤੁਹਾਡਾ ਮਰੀਜ਼ ਹੀ ਨਹੀਂ ਹੈਗਾ ਮੈਂ ਇਹਨਾਂ ਦਾ ਪੱਕਾ ਮਰੀਜ਼ ਹੋ ਗਿਆ ਪੱਕਾ ਮਰੀਜ਼ ਹੋ ਗਿਆ। ਆ ਮੈਂ ਪਿਛਲੇ ਦਿਨਾਂ ਦੇ ਵਿੱਚ ਭੈਣ ਗਿਆ ਦੋਸਤਾਂ ਯਾਰਾਂ ਨਾਲ ਮੜੀ ਦੇ ਵਿੱਚ फिर ਐਕਸੀਡੈਂਟ ਹੋਇਆ ਫ੍ਰੈਕਚਰ ਹੋ ਗਿਆ ਦੋਸਤ ਕਹਿਣ ਹਸਪਤਾਲ ਸਾਹਮਣੇ ਮੈਂ ਕਹਿੰਦਾ ਮੈਨੂੰ ਲਾਹੌਰ ਲੈ ਕੇ ਜਾਓ ਸ਼ਬਨਮ ਕਲੀਨਿਕ तू मरीज चीखा मारदा है कि मैं ਮੈਂ ਕਹਿੰਦਾ ਮੇਰੀਆਂ ਕੁਰਲਾਟਾਂ ਪੈ ਰਹੀਆਂ ਨੇ ਰਾਹ ਚ ਇੰਨੇ ਟੂਲ ਪਲਾਜ਼ਿਆਂ ਦੇ ਲਾਗੇ ਵੀ ਆਏ ਨੇ ਹਸਪਤਾਲ ਇੱਕ ਦਫਾ ਤੇ ਇੰਜ ਹੋਇਆ ਰਸਤੇ 'ਚ ਕਿ ਮੈਂ ਬੇਹੋਸ਼ ਹੋ ਗਿਆ ओहो ਥੋੜੀ ਦੇਰ ਬਾਅਦ ਮੇਰੀ ਅੱਖ ਦੋਸਤ ਮੈਨੂੰ ਟੀਕਾ ਲਾਉਣ ਲਈ ਹੱਥ ਫੜ ਲਿਆ ਕਿਉਂ? ਮੈਂ ਕਿਹਾ ਨਾ ਮੈਡਮ ਟੀਕਾ ਨਹੀਂ ਲਾ ਸਕਦੇ ਇੱਧਰ ਇਹ ਲਾਉਣਗੇ ਟੀਕਾ आप समझ रही हो क्या कहना चाह रहा है? मुझे तो समझ ही नहीं आ रही कि ये क्या कहना चाह रहा है। ये बहुत बड़ा टीका लगवाना चाह रहा है। कितने लाख का लगा दिया? कितने के लाख का लगा दे अब ये आपसे ऐसा टीका लगवाना चाह रहा है कि आप हर महीने इसको टीका लगाएं। ये आपसे शादी करना चाहता है। ਮੰਨ ਗਏ ਉਹ ਮੰਨ ਗਏ। ਔਰ ਬੇੜਾ ਗੜਕ ਹੋ ਗਿਆ क्या? ਉਹ ਮੈਂ ਲੱਖਾਂ ਰੁਪਈਆ ਦੇ ਟੀਕੇ ਲਵਾ ਲਏ ਨੇ ਜੀ। ਤੇ ਮੈਂ ਪਹਿਲੇ ਦਿਨ ਹੀ ਇਹ ਗੱਲ ਕਰ ਦਿੱਤਾ नाज़रीन आपसे मिलते हैं। ਕਹਿੰਦਾ ਮੈਂ ਲੱਕਾਂ ਦੇ ਟੀਕੇ ਲਵਾ ਲਏ ਨੇ ਮੈਂ ਮੈਂ ਚਾਹ ਇਹ ਗੱਲ ਪਹਿਲਾਂ ਪਹਿਲਾਂ ਹੀ ਹੀ ਕਰ ਲੈਣਾ ਪਹਿਲਾਂ ਹੀ ਕੱਢ ਲੈਂਦਾ। ਕਰ ਲੈਣਾ ਹੜੂੰ ਸਾਹਿਬ। ਤੇ ਇਹ ਜਿਹੜਾ ਡਾਇਲੋਗ ਹੈ ਨਾ ਗੋਗੇ ਦਾ ਹੜੂੰ ਸਾਹਿਬ ਇਹ ਵਧੀਆ ਲੱਗਦਾ ਆ। ਤੇ ਇਹ ਲੈਂਗੁਏਜ ਵੀ ਵਧੀਆ ਨੇ। ਸਾਡੇ ਕਿਸੇ ਦੋਸਤ ਨੇ ਵੀ ਕਮੈਂਟ ਕੀਤਾ ਸੀਗਾ ਵੀ ਇਹ ਲਾਹੌਰ ਲਾਹੌਰੀ ਭਾਸ਼ਾ ਆ ਹਨਾ। ਸੋ ਵਧੀਆ ਇੱਕ ਵੱਖਰੀ ਜਿਹੀ ਭਾਸ਼ਾ ਹੈ। ਤੇ ਬਾਕੀ ਤੁਸੀਂ ਇਹ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆ। ਹਮੇਸ਼ਾ ਦੀ ਤਰ੍ਹਾਂ ਸਾਨੂੰ ਗੋਗੇ ਦੀ ਜਿਹੜੀ ਵੀਡੀਓ ਪਸੰਦ ਆਉਂਦੀ ਆ। ਸੋ ਇਸੇ ਕਰਕੇ ਜ਼ਿਆਦਾਤਰ ਜਿਹੜੀਆਂ ਵੀਡੀਓ ਗੋਗੇ ਦੀਆਂ ਬਣਦੀਆਂ ਨੇ। ਸੋ ਇਹ ਵੀ ਜਿਹੜੀ ਵੀਡੀਓ ਆ ਇਹ ਸਾਡੇ ਕਿਸੇ ਦੋਸਤ ਦਾ ਕਮੈਂਟ ਆਇਆ ਸੀਗਾ ਵੀ ਗੋਗੇ ਦੀ ਕੈਂਡੀ ਬਾਕਸ 'ਚ ਇੱਕ ਵੀਡੀਓ ਆ ਉੱਤੇ ਤੁਸੀਂ ਰਿਐਕਸ਼ਨ ਜ਼ਰੂਰ ਦਿਓ। ਸੋ ਬਹੁਤ ਵਧੀਆ ਲੱਗੀ, ਧੰਨਵਾਦ। ਨਾਲੇ ਨਾ ਕੈਂਡੀ ਬਾਕਸ ਵਿੱਚ ਗੋਗੇ ਦੇ ਨਾ ਅਲੱਗ-ਅਲੱਗ ਕਿਰਦਾਰ ਨਿਕਲਦੇ ਪਏ ਨੇ। ਅਲਬੇਲਾ ਟੀਵੀ ਤੇ ਉਹ ਇੱਕੋ ਲੈਵਲ ਇੱਕੋ ਹੀ ਹੁੰਦਾ ਬੋਲਣ ਦਾ। ਇਹਦੇ ਵਿੱਚ ਅਲੱਗ-ਅਲੱਗ ਭਾਸ਼ਾ ਯੂਜ਼ ਕਰਦੇ ਪਏ ਨੇ, ਅਲੱਗ-ਅਲੱਗ ਸਟਾਈਲ ਨੇ। ਜਿਵੇਂ ਇਹਨਾਂ ਦਾ ਹੋਰ ਟੈਲੈਂਟ ਵੇਖਣ ਦਾ ਮੌਕਾ ਮਿਲਦਾ ਪਿਆ। ਇਹ ਵੀ ਗੱਲ ਵਾਕਈ ਸਹੀ ਆ ਕਿ ਜਦੋਂ ਅਲਬੇਲਾ ਟੀਵੀ ਤੇ ਆਪਾਂ ਕੋਈ ਰਿਐਕਸ਼ਨ ਵੀਡੀਓ ਲੈ ਕੇ ਆਉਂਦੇ ਆ ਨਾ ਉਹਦੇ ਵਿੱਚ ਇਹਨਾਂ ਦਾ ਇੱਕ ਲੈਵਲ ਆ ਉਹ ਇੱਕ ਆਪਾਂ ਨੂੰ ਆਲਰੇਡੀ ਪਤਾ ਲੱਗ ਹੀ ਜਾਂਦਾ ਕਿ ਜੇ ਇਸ ਤਰ੍ਹਾਂ ਦੀ ਵੀਡੀਓ ਹੋਊਗੀ ਇਹਨਾਂ ਨੇ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਣੀ ਆ। ਪਰ ਕੈਂਡੀ ਬਾਕਸ ਸ਼ੋਅ ਇੱਕ ਇਸ ਤਰ੍ਹਾਂ ਦਾ ਸ਼ੋਅ ਆ ਜਿਹਦੇ ਵਿੱਚ ਗੋਗੇ ਦਾ ਜਾਂ ਆਪਾਂ ਦੇਖਿਆ ਵੀ ਅਲਬੇਲਾ ਸਾਹਿਬ ਦੇ ਵੀ ਕਿੰਨੇ ਕੁੜੀਆਂ ਵਾਲੇ ਕਰੈਕਟਰ ਦੇਖੇ ਆਪਾਂ, ਲੇਡੀਜ਼ ਵਾਲੇ ਕਰੈਕਟਰ। ਤੇ ਅਲਬੇਲਾ ਟੀਵੀ ਦੇ ਵਿੱਚ ਇਹਨਾਂ ਨੇ ਕੁੜੀ ਵਾਲੇ ਇੱਕ ਅੱਧਾ ਰੋਲ ਕੀਤਾ ਸੀਗਾ। ਆਪਾਂ ਉਹ ਵੀ ਵੀਡੀਓ ਬਣਾ ਚੁੱਕੇ ਆ, ਸਾਡੇ ਚੈਨਲ ਤੇ ਵੇਖ ਸਕਦੇ ਤੁਸੀਂ ਜਾ ਕੇ। ਅਲਬੇਲਾ ਜੀ ਉਹਦੇ ਵਿੱਚ ਇੱਕ ਲੇਡੀਜ਼ ਬਣੇ ਨੇ, ਬਹੁਤ ਵਧੀਆ ਕਰੈਕਟਰ ਨਿਭਾਇਆ। ਸੋ ਇਸੇ ਤਰ੍ਹਾਂ ਇਹਨਾਂ ਦੀਆਂ ਵੀਡੀਓ ਬਹੁਤ ਵਧੀਆ ਬਣਦੀਆਂ ਨੇ ਤੇ ਤੁਸੀਂ ਵੀ ਰਿਸਪੌਂਸ ਬਹੁਤ ਵਧੀਆ ਦੇ ਰਹੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖ ਲਈ ਹੈ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਇਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜਾਇਓ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਤੇ ਕੋਸ਼ਿਸ਼ ਕਰਾਂਗੇ ਹੋਰ ਇਸ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਈਏ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਨਵੀਂ ਵੀਡੀਓ ਵਿੱਚ। ਸਤਿ ਸ੍ਰੀ ਅਕਾਲ।